ਜਿਹੜੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਧਰਨਾ ਲਗਾਇਆ ਹੋਇਆ ਸੀ ਉਹ ਮੰਗਾਂ ਮੰਨੀਆਂ ਗਈਆਂ ਨੇ ਜਾਂ ਕਿੰਨੀਆਂ ਕੁ ਅਧੂਰੀਆਂ ਨੇ ਅਜੇ ਤੱਕ। ਔਰ ਇਸ ਪੱਕੇ ਮੋਰਚੇ 'ਚ ਚੱਲਦਿਆਂ ਸਰਕਾਰ ਨੇ ਪੜਤਾਲ ਕਰਵਾਈ ਔਰ ਪੜਤਾਲ ਕਰਾਉਣ ਦਾ ਉਹਨਾਂ ਨੇ ਜਿਹੜੀਆਂ 3 ਕਿਤਾਬਾਂ ਸੀ ਉਹ ਪਹਿਲਾਂ ਬੈਨ ਕਰਤੀਆਂ। ਕੁਝ ਦਿਨ ਪਹਿਲਾਂ ਐਲਾਨ ਕਰਦੇ ਹੋ ਕਿ ਜਿਹੜੇ ਦੋਸ਼ੀ ਨੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਪਰਚੇ ਦਰਜ ਹੋਣੇ ਚਾਹੀਦੇ ਆ। ਪ੍ਰਸ਼ਾਸਨ ਦੇ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਹੈ ਪਰ ਅਜੇ ਗੇਟ ਬੰਦ ਕਰਨ ਦਾ ਕਾਰਨ ਪਰਚਾ ਦੇ ਵਿੱਚ ਜਿਹੜਾ ਪਰਚਾ ਤਾਂ ਕਰਤਾ ਪਰ ਉਸ FIR ਦੇ ਵਿੱਚ ਕੁਝ ਤਰੁੱਟੀਆਂ ਸੀ। ਅਸੀਂ ਇਸ ਚੀਜ਼ ਦਾ ਇਤਰਾਜ਼ ਕੀਤਾ ਸੀ ਕਿ ਇਹ ਤਰੁੱਟੀਆਂ ਜਿਹੜੀਆਂ ਨੇ ਇਹ ਕਿਉਂ ਨੇ। ਕਿਹੜੀਆਂ ਸੀ? FIR ਤੇ ਬਾਈ ਨੇਮ ਕਰਤੀ ਲੇਕਿਨ ਉਹਨਾਂ ਨੂੰ ਅਣਪਛਾਤੇ ਦੱਸਦੇ। ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਉੱਪਰ ਸਵਾਲ ਚੁੱਕਦੇ, ਉਹਨਾਂ ਪ੍ਰਤੀ ਇਤਰਾਜ਼। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 5 ਚਿੱਠੀਆਂ ਲਿਖੀਆਂ। ਪੰਜਾਬ ਦਾ ਇਤਿਹਾਸ ਦਾ ਸਿਲੇਬਸ ਤਿਆਰ ਹੋ ਰਿਹਾ ਔਰ ਇਹਨੂੰ ਕਿਤੇ ਇਹ ਗਲਤ ਨਾ ਲਿਖਿਆ ਜਾਵੇ, ਇਸ ਕਰਕੇ ਤੁਸੀਂ ਜਿਹੜਾ ਹੈ ਉਹ ਆਓ ਤੇ ਸਹਿਯੋਗ ਦਿਓ ਤੇ ਇਹਦੇ ਵਿੱਚ ਇਤਿਹਾਸ ਨੂੰ ਦਰੁਸਤ ਕਰਕੇ ਦਿਖਾਈਏ। ਤੇ ਉਹਨਾਂ ਨੇ ਇਹ ਜਿਹੜਾ ਸੀ ਉਹ ਚਿੱਠੀਆਂ ਦੀ ਕੋਈ ਪਰਵਾਹ ਨਹੀਂ ਕੀਤੀ। ਬੋਰਡ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ। ਪ੍ਰਧਾਨ ਕੌਣ ਸੀ ਉਸ ਵੇਲੇ? ਉਸ ਟਾਈਮ ਤੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਗੋਬਿੰਦ ਸਿੰਘ ਲੌਂਗੋਵਾਲ ਦੇ ਬਾਈ ਨੇਮ ਚਿੱਠੀਆਂ ਲਿਖੀਆਂ ਨੇ। ਸੋ ਸ਼੍ਰੋਮਣੀ ਕਮੇਟੀ ਤੇ ਜਿਹੜੀ ਆ ਉਹ ਸਾਰੇ ਦਾ ਸਾਰਾ ਇਹ ਕੌਮ ਦੇ ਘਾਣ ਕਰਵਾਉਣ ਦੇ ਵਿੱਚ ਮੁੱਖ ਰੋਲ ਅਦਾ ਕਰ ਰਹੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਸਰਦਾਰ ਬਲਦੇਵ ਸਿੰਘ ਸਿਰਸਾ ਦੇ ਸਮੇਤ ਕੁਝ ਕਿਸਾਨ ਜਥੇਬੰਦੀਆਂ ਔਰ ਕੁਝ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ, ਮੋਰਚਾ ਲਗਾਇਆ ਹੋਇਆ ਕਿਉਂਕਿ ਸਿੱਖ ਇਤਿਹਾਸ ਨੂੰ ਵਿਗਾੜ ਕੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਸੀ। ਜਿਹੜੀਆਂ ਊਨਤਾਈਆਂ ਸੀ ਬਲਦੇਵ ਸਿੰਘ ਸਿਰਸਾ ਨੇ ਜਨਤਕ ਕੀਤੀਆਂ ਨੇ ਪਰ ਕਿਤੇ ਨਾ ਕਿਤੇ ਇਹਨਾਂ ਦੇ ਸੰਘਰਸ਼ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ। ਜਿਹੜੀਆਂ ਕੁਝ ਮੰਗਾਂ ਸੀ ਕਿਤੇ ਨਾ ਕਿਤੇ ਜਿਹੜੀਆਂ ਮੰਨੀਆਂ ਨਜ਼ਰ ਆ ਰਹੀਆਂ ਨੇ ਪਰ ਮੌਜੂਦਾ ਸਮੇਂ ਦੇ ਵਿੱਚ ਕੁਝ ਸਮਾਂ ਪਹਿਲਾਂ ਬਲਦੇਵ ਸਿੰਘ ਸਿਰਸਾ ਦੇ ਸਮੇਤ ਕੁਝ ਜਥੇਬੰਦੀਆਂ ਦੇ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸੀ ਪਰ ਕੁਝ ਦਰਵਾਜ਼ੇ ਖੋਲ੍ਹ ਦਿੱਤੇ ਗਏ ਨੇ। ਸਾਡੇ ਨਾਲ ਬਲਦੇਵ ਸਿੰਘ ਸਿਰਸਾ ਨੇ ਗੱਲਬਾਤ ਕਰ ਲੈਣੇ, ਪੂਰੀ ਜਾਣਕਾਰੀ ਲੈਣੇ। ਸਿਰਸਾ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਹੜੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਧਰਨਾ ਲਗਾਇਆ ਹੋਇਆ ਸੀ ਉਹ ਮੰਗਾਂ ਮੰਨੀਆਂ ਗਈਆਂ ਨੇ ਜਾਂ ਕਿੰਨੀਆਂ ਕੁ ਅਧੂਰੀਆਂ ਨੇ ਅਜੇ ਤੱਕ? ਦੇਖੋ, ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜਿਹੜੀ 30 ਸਾਲ ਤੋਂ ਕਿਤਾਬਾਂ ਜਿਹੜੀਆਂ ਭਰਾਈਆਂ ਜਾ ਰਹੀਆਂ ਸੀ ਔਰ 5 ਸਾਲਾਂ ਤੋਂ ਮੈਂ ਲਗਾਤਾਰ ਜਦੋਜਹਿਦ ਕਰਦਾ ਆ ਰਿਹਾ ਸੀ ਕਿ ਇਹ ਕਿਤਾਬਾਂ ਰੋਕੀਆਂ ਜਾਣ। ਕਿਤਾਬਾਂ ਤੇ ਰੋਕ ਵੀ 2017 ਚ ਲੱਗ ਗਈ ਲੇਕਿਨ ਉਹ ਰੋਕ ਫਿਰ ਨਾ ਰਹੀ। ਕਿਤਾਬਾਂ ਫਿਰ ਵੀ ਉਹ ਸਕੂਲਾਂ ਦੇ ਵਿੱਚ ਲਗਾਤਾਰ ਪੜ੍ਹਾਈਆਂ ਜਾਂਦੀਆਂ। ਫਿਰ ਇੱਥੇ ਮੈਂ ਲਗਾਤਾਰ ਜਿਹੜੀ ਸੀ ਆਪਣੀ ਜਦੋਜਹਿਦ ਜਾਰੀ ਰੱਖੀ। ਜਦੋਂ ਵੇਖਿਆ ਕਿ ਨਹੀਂ ਹੁੰਦਾ, ਫਿਰ ਉਸ ਤੋਂ ਬਾਅਦ ਮੈਂ ਕਿਸਾਨ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਨਾਲ ਸਲਾਹ ਕਰਕੇ ਦੱਸਿਆ ਵੀ ਆਹ ਮਸਲਾ ਹੈ ਤੇ ਫਿਰ ਅਸੀਂ 7 ਫਰਵਰੀ ਤੋਂ ਇੱਥੇ ਜਿਹੜਾ ਸੀ ਉਹ ਪੱਕਾ ਮੋਰਚਾ ਲਾਤਾ। ਔਰ ਇਸ ਪੱਕੇ ਮੋਰਚੇ 'ਚ ਚੱਲਦਿਆਂ ਸਰਕਾਰ ਨੇ ਪੜਤਾਲ ਕਰਵਾਈ ਔਰ ਪੜਤਾਲ ਕਰਾਉਣ ਦਾ ਉਹਨਾਂ ਨੇ ਜਿਹੜੀਆਂ 3 ਕਿਤਾਬਾਂ ਸੀ ਉਹ ਪਹਿਲਾਂ ਬੈਨ ਕਰਤੀਆਂ ਔਰ ਉਹਨਾਂ 3 ਕਿਤਾਬਾਂ ਦੇ ਜਿਹੜੇ ਲੇਖਕ ਸੀ ਉਹਨਾਂ ਤੇ ਪਰਚਾ ਨਹੀਂ ਸੀ ਹੋ ਰਿਹਾ। ਫਿਰ ਅਸੀਂ ਜਿਹੜੀ ਸੀ ਉਹ ਗੇਟ ਬੰਦ ਕਰਨ ਦੀ ਕਾਲ ਦਿੱਤੀ ਤੇ ਫਿਰ ਉਹ ਜਿਹੜੀ ਆ FIR ਹੋ ਗਈ। ਤੁਸੀਂ ਕੁਝ ਦਿਨ ਪਹਿਲਾਂ ਐਲਾਨ ਕਰਦੇ ਹੋ ਕਿ ਜਿਹੜੇ ਦੋਸ਼ੀ ਨੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਪਰਚੇ ਦਰਜ ਹੋਣੇ ਚਾਹੀਦੇ ਆ। ਪ੍ਰਸ਼ਾਸਨ ਦੇ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਹੈ ਪਰ ਅਜੇ ਗੇਟ ਬੰਦ ਕਰਨ ਦਾ ਕਾਰਨ ਕੀ ਹੈ? ਜੀ, ਪਰਚਾ ਦੇ ਵਿੱਚ ਜਿਹੜਾ ਪਰਚਾ ਤਾਂ ਕਰਤਾ ਪਰ ਉਸ FIR ਦੇ ਵਿੱਚ ਕੁਝ ਤਰੁੱਟੀਆਂ ਸੀ। ਅਸੀਂ ਇਸ ਚੀਜ਼ ਦਾ ਇਤਰਾਜ਼ ਕੀਤਾ ਸੀ ਕਿ ਇਹ ਤਰੁੱਟੀਆਂ ਜਿਹੜੀਆਂ ਨੇ ਇਹ ਕਿਉਂ ਨੇ। ਤੁਸੀਂ ਇਹ ਤਰੁੱਟੀਆਂ ਦੂਰ ਕਰੋਗੇ ਫਿਰ ਹੀ ਕਰਾਂਗੇ। ਇਸ ਕਰਕੇ ਉਹ ਤਰੁੱਟੀਆਂ ਦੂਰ ਕਰਨ ਵਾਸਤੇ ਅਸੀਂ ਜਿਹੜੇ ਸੀ ਅੱਜ ਦੀ ਜਿਹੜੀ ਪਹਿਲਾਂ ਦੀ ਦਿੱਤੀ ਹੋਈ ਕਾਲ ਉਹਨੂੰ ਜਿਉਂਦਾ ਤੇ ਉਹ ਰੱਖਿਆ ਸੀ, ਕੋਈ ਨਵੀਂ ਕਾਲ ਨਹੀਂ ਸੀ ਦਿੱਤੀ। ਤਰੁੱਟੀਆਂ ਕਿਹੜੀਆਂ ਸੀਗੀਆਂ ਵਿੱਚ? ਤਰੁੱਟੀਆਂ ਦੇ ਵਿੱਚ ਜਿਸ ਤਰ੍ਹਾਂ ਕਿ FIR ਤੇ ਬਾਈ ਨੇਮ ਕਰਤੀ ਲੇਕਿਨ ਉਹਨਾਂ ਨੂੰ ਅਣਪਛਾਤੇ ਦੱਸਤਾ। ਹੁਣ ਕਿਤਾਬਾਂ ਦੇ ਲੇਖਕ ਨੇ, ਉਹਨਾਂ ਦਾ ਸਾਰਾ ਕੁਝ ਹੈ, ਐਡਰੈਸ ਹੈ, ਉਹ ਅਣਪਛਾਤੇ ਕਿਵੇਂ ਹੋ ਗਏ, ਅਨਨੋਨ ਕਿਵੇਂ ਹੋ ਗਏ? ਇਸ ਕਰਕੇ ਅਸੀਂ ਕਿਹਾ ਵੀ ਇਹ ਤੁਹਾਡੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਤੇ ਇਹ ਸਾਨੂੰ ਮਨਜ਼ੂਰ ਨਹੀਂ ਗੀ। ਸੋ ਅੱਜ ਉਹ SDM ਤੇ SP ਇੱਥੇ ਆਏ ਨੇ ਤੇ ਉਹਨਾਂ ਨੇ DSP ਸੀ ਨਾਲ 3-4, ਉਹ ਸਾਰਿਆਂ ਨੇ ਪੁਲਿਸ ਵਾਲਿਆਂ ਨੇ ਕਿਹਾ ਵੀ ਅਸੀਂ ਅੱਜ ਹੀ ਜਿਹੜੀ ਆ ਇਹ ਕਾਰਵਾਈ ਕਰ ਦੇਣੀ ਹੈ। ਕੁਝ ਦਿਨ ਪਹਿਲਾਂ ਐਲਾਨ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਉੱਪਰ ਸਵਾਲ ਚੁੱਕਦੇ, ਉਹਨਾਂ ਪ੍ਰਤੀ ਇਤਰਾਜ਼ ਕੀ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਸ ਪੰਜਾਬ ਸਕੂਲ ਸਿੱਖਿਆ ਬੋਰਡ 'ਚੋਂ ਮੈਂ ਤੁਹਾਡੇ ਸਾਹਮਣੇ ਚਿੱਠੀਆਂ ਵਿਖਾਵਾਂਗਾ ਜਿਹੜੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 5 ਚਿੱਠੀਆਂ ਲਿਖੀਆਂ ਭਈ ਪੰਜਾਬ ਦਾ ਇਤਿਹਾਸ ਦਾ ਸਿਲੇਬਸ ਤਿਆਰ ਹੋ ਰਿਹਾ ਔਰ ਇਹਨੂੰ ਕਿਤੇ ਇਹ ਗਲਤ ਨਾ ਲਿਖਿਆ ਜਾਵੇ, ਇਸ ਕਰਕੇ ਤੁਸੀਂ ਜਿਹੜਾ ਹੈ ਉਹ ਆਓ ਤੇ ਸਹਿਯੋਗ ਦਿਓ ਤੇ ਇਹਦੇ ਵਿੱਚ ਇਤਿਹਾਸ ਨੂੰ ਦਰੁਸਤ ਕਰਕੇ ਲਿਖਿਆ ਜਾਵੇ।
ਤੇ ਉਹਨਾਂ ਨੇ ਇਹ ਜਿਹੜਾ ਸੀ ਉਹ ਚਿੱਠੀਆਂ ਦੀ ਕੋਈ ਪਰਵਾਹ ਹੀ ਨਹੀਂ ਕੀਤੀ। ਪਹਿਲਾਂ ਇੱਕ ਵਾਰ ਕਮੇਟੀ ਬਣਾਤੀ 2 ਮੈਂਬਰੀ ਤੇ ਮੁੜ ਕੇ ਕੁਝ ਦਿਨਾਂ ਬਾਅਦ ਉਹ ਕਮੇਟੀ ਵਾਪਸ ਲੈ ਲਈ, ਫਿਰ ਉਹ ਚਿੱਠੀਆਂ ਲਿਖਦੇ ਰਹੇ ਨੇ, ਇਹਨਾਂ ਕੁਝ ਨਹੀਂ ਕੀਤਾ। ਸੋ ਬਹੁਤ ਵੱਡਾ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਸਿੱਖ ਇਤਿਹਾਸ ਨੂੰ ਵਿਗਾੜਨ ਵਿੱਚ ਰੋਲ ਹੈ। ਸਿਰਸਾ ਸਾਹਿਬ, ਉਹ ਸਮਾਂ ਕਾਲ ਕਿਹੜਾ ਸੀ ਜਦੋਂ ਬੋਰਡ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ? ਪ੍ਰਧਾਨ ਕੌਣ ਸੀ ਉਸ ਵੇਲੇ? ਉਸ ਟਾਈਮ ਤੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਤੇ ਗੋਬਿੰਦ ਸਿੰਘ ਲੌਂਗੋਵਾਲ ਦੇ 22 ਨੇਮ ਚਿੱਠੀਆਂ ਲਿਖੀਆਂ ਨੇ, ਜਿਹਦੇ 77 ਨੂੰ ਵੀ ਪਹਿਲਾਂ ਲਿਖੀਆਂ, ਫਿਰ 22 ਨੇਮ ਚਿੱਠੀਆਂ ਲਿਖੀਆਂ ਨੇ। ਤੇ ਪਰ ਕਿਸੇ ਨੇ ਉਹਨਾਂ ਚਿੱਠੀਆਂ ਦੀ ਪਰਵਾਹ ਨਹੀਂ ਕੀਤੀ, ਕਿਉਂਕਿ ਤੁਹਾਨੂੰ ਪਤਾ ਸ਼੍ਰੋਮਣੀ ਕਮੇਟੀ ਨੇ ਤਾਂ ਆਪ ਗੁਰੂ ਸਾਹਿਬਾਂ ਨੂੰ ਚੋਰ, ਡਾਕੂ, ਕਾਤਲ ਕਹਿ ਕੇ ਕਿਤਾਬ ਪਬਲਿਸ਼ ਕੀਤੀ ਆ, ਉਹ ਸਿੱਖ ਇਤਿਹਾਸ ਹਿੰਦੀ ਵਾਲੀ, ਜਿਹਦੇ ਬਾਰੇ ਮੈਂ ਹੁਣ ਤੱਕ ਚੁੱਕ ਰਿਹਾ। ਸੋ ਸ਼੍ਰੋਮਣੀ ਕਮੇਟੀ ਤੇ ਜਿਹੜੀ ਆ ਉਹ ਸਾਰੇ ਦਾ ਸਾਰਾ ਇਹ ਕੌਮ ਦੇ ਘਾਣ ਕਰਵਾਉਣ ਦੇ ਵਿੱਚ ਮੁੱਖ ਰੋਲ ਅਦਾ ਕਰ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਿਰ ਦੋਸ਼ੀ ਮੰਨਿਆ ਜਾਵੇ? ਜਿੱਥੇ ਸਿੱਖ ਕੌਮ ਦੀਆਂ ਘਾਤਕ ਵਿਰੋਧੀ ਜਥੇਬੰਦੀਆਂ ਜਿਵੇਂ ਕਿ RSS ਜਾਂ ਹੋਰ ਉਹ ਨੇ, ਜਿੱਥੇ ਉਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਵੀ ਉਹਨਾਂ ਦੇ ਵਿੱਚ ਹੀ ਸ਼ਾਮਲ ਹੈ। ਸਿਰਸਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਹੈ, ਸਿੱਖਾਂ ਦੀ ਬਹੁਤ ਵੱਡੀ ਸਰਮੌਰ ਸੰਸਥਾ ਹੈ। ਪੂਰਾ ਗੁਰੂ ਘਰ ਦਾ, ਗੁਰਦੁਆਰਿਆਂ ਦਾ ਜਾਂ ਧਾਰਮਿਕ ਨਿਜ਼ਾਮ ਸਾਂਭਣ ਦੀ ਜ਼ਿੰਮੇਵਾਰੀ ਸੀ, ਪਰ ਕਿਤੇ ਨਾ ਕਿਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਨਕਰ ਹੋ ਜਾਣਾ, ਭਗੌੜੇ ਹੋ ਜਾਣਾ, ਇਹਦਾ ਕਾਰਨ ਕੀ ਮੰਨਿਆ ਜਾਵੇ? ਇਹਦਾ ਕਾਰਨ ਇਹ ਆ ਕਿ ਅੱਜ ਸ਼੍ਰੋਮਣੀ ਕਮੇਟੀ ਜਿਹੜੀ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਇਹ ਹੋਂਦ ਵਿੱਚ ਆਈ ਸੀ, ਤੇ ਇਹਦੀ ਜ਼ਿੰਮੇਵਾਰੀ ਸੀ ਕਿ ਗੁਰੂ ਦੀਆਂ ਜਿਹੜੀਆਂ ਗੋਲਕਾਂ ਨੇ ਉਹਦੀ ਸੁਚੱਜੇ ਢੰਗ ਨਾਲ ਸੇਵਾ ਸੰਭਾਲ ਕਰ ਗਏ। ਜ਼ਮੀਨਾਂ ਬਹੁਤ ਜ਼ਿਆਦੀਆਂ ਨੇ ਗੁਰੂ ਘਰਾਂ ਦੀਆਂ, ਵੀ ਇਹ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਦੇ 'ਤੇ ਦੇਖਭਾਲ ਕਰਕੇ ਗੁਰੂ ਦੀਆਂ ਗੋਲਕਾਂ ਦੇ ਨਾਲ ਗੁਰਦੁਆਰਿਆਂ ਦੀ ਸੇਵਾ ਸੰਭਾਲ, ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ। ਔਰ ਗੁਰੂ ਕੀ ਗੋਲਕ ਜਿਹੜੀ ਆ, ਗਰੀਬ ਦਾ ਮੂੰਹ ਜਿਹੜਾ ਉਹਨੂੰ ਗੁਰੂ ਕੀ ਗੋਲਕ ਮੰਨਿਆਗਾ, ਵੀ ਗਰੀਬ ਦੀ ਸਹਾਇਤਾ ਕਰੇ, ਲੋੜਵੰਦਾਂ ਦੀ ਸਹਾਇਤਾ ਕਰੇ। ਪਰ ਹੋ ਕੀ ਰਿਹਾ ਅੱਜ ਜਿਹੜੀ ਇਹ ਗੁਰੂ ਕੀ ਗੋਲਕ ਆ, ਇਹ ਤਾਂ ਕੇਵਲ ਬਾਦਲਾਂ ਦੇ ਹੀ ਘਰ ਭਰ ਰਹੀ ਆ। ਇਹ ਤੇ ਅੱਜ ਜਿਹੜੇ ਉੱਥੇ ਬੈਠੇ ਨੇ, ਮੈਂ ਇਹ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਕਿ ਮਸੰਦਾ, ਮਸੇ ਰੰਗੜਾ ਤੇ ਮਹੰਤ ਨਰਾਣੂਆਂ ਤੋਂ ਵੱਧ ਦੋਸ਼ੀ ਨੇ ਜਿਹੜੇ ਅੱਜ ਉੱਥੇ ਬੈਠੇ। ਤੇ ਜਿਹੜੀ ਫਿਰ ਪੰਥਕ ਇਕੱਤਰਤਾ ਦੀ ਗੱਲ ਕੀਤੀ ਜਾਂਦੀ ਹੈ, ਚਾਹੇ ਉਹ ਬੰਦੀ ਸਿੰਘਾਂ ਨੂੰ ਲੈ ਕੇ ਹੋਵੇ, ਚਾਹੇ ਹੋਰ ਜਿਹੜੇ ਪੰਥ ਦੇ ਤਮਾਮ ਚੁਣੌਤੀਆਂ ਨੇ ਉਹਨਾਂ ਦੀ ਗੱਲ ਹੋਵੇ, ਕਿ ਉਹ ਫਿਰ ਕੇਵਲ ਚੋਣ ਸਟੰਟ ਹੀ ਮੰਨਿਆ ਜਾਂਦਾ ਹੈ, ਕਿ ਉਹ ਕੇਵਲ ਲੋਕਾਂ ਨੂੰ ਲੋਕ ਲੁਭਾਊ ਵਾਅਦਿਆਂ ਵਾਲੀ ਗੱਲ ਹੈ? ਬਿਲਕੁਲ। ਇਹਦੇ ਵਿੱਚ ਜਿਹੜਾ ਹੁਣ ਆ 11 ਤਰੀਕ ਨੂੰ ਜਿਹੜਾ ਉੱਥੇ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਾਲ ਦਿੱਤੀ ਗਈ ਤੇ ਇਕੱਠੇ ਬੁਲਾਇਆ ਗਿਆ। ਜੇ ਬੰਦੀ ਸਿੰਘਾਂ ਰਿਹਾਈ ਤੇ ਉੱਥੇ ਸਾਰਿਆਂ ਦੇ ਵਿਚਾਰ ਕਿਉਂ ਨਹੀਂ? ਉੱਥੇ ਸੁਖਬੀਰ ਨੂੰ ਕਿਉਂ ਪ੍ਰਮੋਟ ਕੀਤਾ ਗਿਆ? ਜਿਸ ਸੁਖਬੀਰ ਦੀ ਜਿਹੜੀ ਆ 15 ਸਾਲ ਸਰਕਾਰ ਰਹੀ ਆ, ਤੇ ਉਹ ਆਪਣੀ ਸਰਕਾਰ ਦੇ ਵਿੱਚ ਤਾਂ ਕੋਈ ਬੋਲ ਨਹੀਂ ਸਕੇ, ਤੇ ਅੱਜ ਉਹ ਆ ਕੇ ਤੇ ਇੱਥੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਿਹਾ। ਸੋ ਇਹ ਸਾਰਾ ਇਲੈਕਸ਼ਨ ਸਟੰਟ ਹੈ। ਉਹ ਆਪਣੀ ਰਾਜਨੀਤਿਕ ਜ਼ਮੀਨ ਜਿਹੜੀ ਆ ਗਵਾ ਚੁੱਕੇ ਨੇ, ਤੇ ਉਹ ਆਪਣੀ ਦੁਬਾਰਾ ਆਪਣੀ ਇੱਜ਼ਤ ਬਹਾਲ ਕਰਾਉਣ ਵਾਸਤੇ, ਲੋਕਾਂ 'ਚ ਆਪਣੀ ਛਵੀ ਬਣਾਉਣ ਵਾਸਤੇ ਉਹ ਸਾਰਾ ਕੀਤਾ। ਲੇਕਿਨ ਲੋਕ ਹੁਣ ਜਿਹੜੇ ਉਹ ਸਮਝ ਚੁੱਕੇ। ਇਤਿਹਾਸ ਰਲੇ ਨੂੰ ਲੈ ਕੇ ਲਾਏ ਹੋਏ ਕੀਤੇ ਹੋਏ ਸੰਘਰਸ਼ ਦੀ ਗੱਲ ਕਰੀਏ ਤਾਂ ਇਹ ਜਿਹੜਾ ਧਰਨਾ ਹੈ ਜਾਂ ਮੋਰਚਾ ਹੈ, ਕਦੋਂ ਤੱਕ ਜਾਰੀ ਰਹੇਗਾ? ਇਹ ਵੇਖੋ, ਇਹ ਬਹੁਤ ਵੱਡੀ ਪ੍ਰਾਪਤੀ ਅਸੀਂ ਕਰ ਚੁੱਕੇ ਹਾਂ। FIR ਹੋ ਗਈ ਹੈ। ਅੱਗੇ ਹੁਣ ਕਿਤਾਬ ਹੈ ਜਿਹੜੀ ਉਹ ਵੀ ਬਦਲੀ ਜਾਏਗੀ, ਸਹੀ ਕਿਤਾਬ ਵੀ ਆਏਗੀ ਬੱਚਿਆਂ 'ਚ। ਤੇ ਪਰ ਇਹ ਜਿਹੜਾ ਮੋਰਚਾ ਚੱਲ ਰਿਹਾ ਹੈ, ਇਹਨੂੰ ਮੋਰਚੇ ਨੂੰ ਚਲਾਉਣ ਵਾਲਿਆਂ ਦੇ ਨਾਲ ਸਾਰਿਆਂ ਨਾਲ ਰਾਏ ਮਸ਼ਵਰਾ ਕਰਕੇ ਤੇ ਫਿਰ ਜਿਹੜਾ ਅਗਲਾ ਕਾਰਵਾਈ ਜਿਹੜੀ ਆ ਉਹ ਇਸੇ ਤਰ੍ਹਾਂ ਰਹੇਗਾ। ਤੇ ਪਰ ਅੱਗੇ ਇਹਨਾਂ ਨੂੰ ਸਜ਼ਾਵਾਂ ਦਿਵਾਉਣ ਲਈ ਕਮੇਟੀ ਇੱਕ ਬਣਾਈ ਜਾਏਗੀ। ਇਹ ਜਦੋਜਹਿਦ ਬੜੀ ਵੱਡੇ ਪੱਧਰ ਜਾਰੀ ਰਹਿਣੀ ਆ। ਇਸ ਤੋਂ ਅੱਗੇ ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਵੀ ਜਿਹੜਾ ਸਿਲੇਬਸ ਜਿਹੜਾ ਗਲਤ ਪੜ੍ਹਾਇਆ ਜਾ ਰਿਹਾ, ਉਹਦੇ ਵੱਲ ਵੀ ਅਸੀਂ ਜਿਹੜਾ ਉਹ ਧਿਆਨ ਕਰਾਂਗੇ। ਹੋਰ ਵੀ ਨਾਗਪੁਰ ਤੋਂ ਵੀ ਜਿਹੜਾ ਉਹ ਇਸ ਤਰ੍ਹਾਂ ਦਾ ਜਿਹੜਾ ਕੁਛ ਪਾਇਆ ਜਾ ਰਿਹਾ, ਉਹਦੇ ਤੱਕ ਵੀ ਜਿਹੜੀ ਉਹ ਪਹੁੰਚ ਕਰ। ਸਿਰਸਾ ਸਾਹਿਬ, ਇੱਕ ਵੱਡਾ ਸਵਾਲ ਹੈ, ਜਿਵੇਂ ਤੁਸੀਂ ਗੱਲ ਕੀਤੀ ਕਿ ਬੋਰਡ ਨੇ ਜਿਹੜਾ ਸੀ ਲੌਂਗੋਵਾਲ ਸਾਹਿਬ ਨੂੰ, SGPC ਦੇ ਪ੍ਰਧਾਨ ਨੂੰ ਜਿਹੜਾ ਸੀ ਚਿੱਠੀ ਲਿਖ ਕੇ ਭੇਜਿਆ ਕਿ ਇਹਦੀ ਪੜਤਾਲ ਕੀਤੀ ਜਾਣੀ ਹੈ, ਕਿ ਇਹ ਇਤਿਹਾਸ ਜਿਹੜਾ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਕਿਤਾਬਾਂ ਦੇ ਵਿੱਚ ਨਿਯੁਕਤੀ ਕੀਤੀ ਜਾਣੀ ਹੈ, ਕਿ ਇਹ ਗੁਰਮਤ ਦੇ ਅਨੁਕੂਲ ਹੈ। ਕਿ ਹੁਣ ਜੇ ਬੋਰਡ ਦੇ ਵੱਲੋਂ ਕਿਤਾਬ ਜਾਰੀ ਕਰਕੇ, ਖਰੜਾ ਤਿਆਰ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਜਾਂਦਾ ਹੈ, ਕਿ ਪਹਿਲਾਂ ਵਾਂਗ SGPC ਅਣਗਹਿਲੀ ਤਾਂ ਨਹੀਂ ਕਰੇਗੀ? ਉਹਨਾਂ ਨੂੰ ਪਤਾ ਲੱਗ ਗਿਆ ਹੁਣ ਕਿ ਜੇ ਕਿਸੇ ਪਹਿਲੀਆਂ ਜਿਹੜੀਆਂ ਗਲਤੀਆਂ ਕੀਤੀਆਂ ਨੇ ਨਾ ਉਹਨੇ ਕਰ ਰਹੀਆਂ। ਪਰ ਅਸੀਂ ਜਿੱਥੇ ਉਹਨਾਂ ਨੂੰ ਉਹ ਕੀ ਕਰਦਾ, ਬੋਰਡ ਕੀ ਕਰਦਾ, ਲੇਕਿਨ ਬੋਰਡ ਦੇ ਉੱਤੇ ਸਾਡਾ ਆਪਣਾ ਵੀ ਦਬਾਅ ਵੀ ਅਸੀਂ ਵੀ ਇਸ ਚੀਜ਼ ਦੀ ਜਿਹੜੀ ਆ ਨਿਗਰਾਨੀ ਰੱਖਾਂਗੇ ਕਿ ਉਹ ਕਿਹੜੀ ਕਿਤਾਬ ਜਿਹੜੀ ਆ ਤਿਆਰ ਕਰਦੇ ਆ, ਕਿਹੜੀ ਕਿਤਾਬ ਭੇਜਦੇ ਆ, ਉਹ ਅਸੀਂ ਵੀ ਰੱਖਾਂਗੇ। ਸਿੱਖ ਸੰਗਤ ਨੂੰ ਸੁਨੇਹਾ ਕੀ ਹੈ? ਸਿੱਖ ਸੰਗਤ ਨੂੰ ਇਹੀ ਸੁਨੇਹਾ ਵੀ ਸਾਰੇ ਆਪਣੇ ਧੜਿਆਂ ਤੋਂ ਉੱਪਰ ਉੱਠ ਕੇ ਤੇ ਪਾਰਟੀਆਂ ਤੋਂ ਉੱਪਰ ਉੱਠ ਕੇ ਸਿੱਖੀ ਸੋਚ ਨੂੰ
ਲੈ ਕੇ ਜਿਹੜਾ ਸਾਡੇ ਇਤਿਹਾਸ ਦੇ ਉੱਤੇ ਜਿਹੜਾ ਇਹ ਹਮਲਾ ਹੋਇਆ, ਇਹ ਸਾਨੂੰ ਆਪਣਾ ਇਤਿਹਾਸ ਬਚਾਉਣ ਦੀ ਲੋੜ ਹੈ। ਜੇ ਇਤਿਹਾਸ ਬਚਾਵਾਂਗੇ ਤੇ ਸਾਡੇ ਬੱਚੇ ਜਿਹੜੇ ਨੇ ਆਪਣਾ ਜਿਹੜਾ ਇਤਿਹਾਸ ਪੜ੍ਹਨਗੇ। ਫਿਰ ਗੁਰਬਾਣੀ ਦੇ ਵਿੱਚ ਜਿਹੜਾ ਉਹ ਬਹੁਤ ਸਾਰੀਆਂ ਇਹਨਾਂ ਨੇ ਗਲਤੀਆਂ ਕੀਤੀਆਂ ਨੇ, ਜਾਣ ਬੁੱਝ ਕੇ ਕੀਤੀਆਂ ਨੇ। ਸੋ ਸਾਨੂੰ ਇਹ ਸਾਰਾ ਕੁਝ ਬਚਾਉਣਾ ਚਾਹੀਦਾ। ਸਾਨੂੰ ਇਕੱਠਿਆਂ ਹੋ ਕੇ ਇਹ ਜਿਹੜਾ ਸੰਘਰਸ਼ ਹੈ ਸ਼ੁਰੂ ਕੀਤਾ ਹੈ, ਇਹੀ ਬੇਨਤੀ ਕਰਾਂਗੇ ਕਿ ਇਸ ਸੰਘਰਸ਼ ਨੂੰ ਅੱਗੇ ਵੀ ਲੈ ਕੇ ਚੱਲਣਾ ਹੈ ਤੇ ਸਾਨੂੰ ਸਹਿਯੋਗ ਵੀ ਦੇਣ ਤੇ ਆਪਣੇ ਸੁਲਝਾ ਵੀ ਦੇਣ। ਲੜਦੇ ਲੋਕਾਂ ਦੀ ਜਿੱਤ ਹੁੰਦੀ ਐ। ਇਸੇ ਤਰ੍ਹਾਂ ਲੰਬੇ ਸਮੇਂ ਤੋਂ ਇਤਿਹਾਸ ਦੇ ਵਿੱਚ ਰਲਾ ਪਾਏ ਜਾਣ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਬਹੁਤ ਵੱਡਾ ਸੰਘਰਸ਼ ਕੀਤਾ ਜਾ ਰਿਹਾ ਸੀ। ਪਰ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਏ ਕਿ ਜਿਵੇਂ ਆਸਾਂ ਦੇ ਉੱਪਰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਜਿਹੜੇ ਦੋਸ਼ੀ ਪਾਏ ਗਏ ਸਨ ਉਹਨਾਂ ਦੇ ਵਿਰੁੱਧ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਵੀ ਕੀਤੀ ਜਾ ਰਹੀ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਹੜੇ ਦੋਸ਼ੀ ਨੇ, ਜਿਨ੍ਹਾਂ ਨੇ ਜਾਣ ਬੁੱਝ ਕੇ ਇਤਿਹਾਸ ਦੇ ਵਿੱਚ ਰਲਾ ਪਾ ਕੇ ਵਿਦਿਆਰਥੀਆਂ ਨੂੰ ਗਲਤ ਰਸਤੇ ਤੋਰਨ ਦਾ ਯਤਨ ਕੀਤਾ ਹੈ, ਕਿ ਉਹਨਾਂ ਦੇ ਵਿਰੁੱਧ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕਰਕੇ ਉਹਨਾਂ ਲੋਕਾਂ ਨੂੰ ਜਨਤਕ ਕੀਤਾ ਜਾਂਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਮੈਂ ਰਜਿੰਦਰ ਸਿੰਘ ਸਭਰਾ, ਕੈਮਰਾਮੈਨ ਸੁੱਖਾ ਦੇ ਨਾਲ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।